ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 26 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਤੇ ਸਹਿਯੋਗ ਕਰਦੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਵਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦੇ ਬਾਰੇ ਜੇ ਪਤਾ ਕਰਨਾ ਹੋਵੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਅਨ 459-0-0503 ਦੇ ਉੱਤੇ। ਕੁਲਵਿੰਦਰ ਕੌਰ ਧੂਤ, ਸਰਬਜੀਤ ਸਿੰਘ ਧੂਤ, ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-722-7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇਜ਼ਰਾਈਲ ਵਾਲਿਆਂ ਨੇ ਯੈਮਨ ਦੇ ਏਅਰਪੋਰਟ ਦੇ ਉੱਤੇ ਸਟ੍ਰਾਈਕ ਕੀਤਾ ਹੈਗਾ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਜੋ ਚੀਫ ਆ ਉਹ ਕਹਿੰਦਾ ਵੀ ਮੈਂ ਉਸੇ ਹੀ ਏਅਰਪੋਰਟ ਤੇ ਆਪਣੀ ਟੀਮ ਦੇ ਨਾਲ ਸੀਗਾ। ਇਜ਼ਰਾਈਲ ਦੀਆਂ ਫੋਰਸਸ ਨੇ ਸੀਰੀਜ਼ ਆਫ ਸਟ੍ਰਾਈਕਸ ਕੀਤਾ ਹੈਗਾ ਯੈਮਨੀ ਕੈਪੀਟਲ ਸਨਾਇਆ ਜੋ ਹੈਗੀ ਆ ਵੈਸਟਰਨ ਸਿਟੀ ਆਫ ਹੌਡੇਡਾ, ਤੇ ਜਿਹਦੇ ਨਾਲ 6 ਜਣਿਆਂ ਦੀ ਮੌਤ ਹੋ ਗਈ ਆ, ਦਰਜਨ ਤੋਂ ਵੱਧ ਲੋਕ ਫੱਟੜ ਹੋਏ ਹੈਗੇ ਆ। ਸਾਨਾ ਇੰਟਰਨੈਸ਼ਨਲ ਏਅਰਪੋਰਟ ਤੇ 3 ਜਣਿਆਂ ਦੀ ਮੌਤ ਹੋਈ ਆ, 30 ਜਾਣੇ ਜਿਹੜੇ ਆ ਫੱਟੜ ਹੋਏ ਆ। ਹੌਥੀ ਰਨ ਐਲ ਮਸੀਰਾ ਟੈਲੀਵਿਜ਼ਨ ਨੇ ਰਿਪੋਰਟ ਕੀਤਾ ਹੈਗਾ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਜਨਰਲ ਟੇਡਰੋਸ ਗੈਬਰੀਅਸ ਜੋ ਯੂਨਾਈਟਿਡ ਨੇਸ਼ਨ ਦੀ ਟੀਮ ਦੇ ਨਾਲ ਇੱਕ ਪਲੇਨ ਤੇ ਚੜ੍ਹਨ ਵਾਲੇ ਸੀ ਜਦੋਂ ਉਹਨਾਂ ਨੇ ਕਿਹਾ ਵੀ ਸਾਡੇ ਉੱਥੇ ਬੰਬਾਰਡਮੈਂਟ ਹੋਈ। ਲੱਕਲੀ ਕਹਿੰਦੇ ਅਸੀਂ ਬਚ ਗਏ, ਪਰ ਸਾਡੇ ਇੱਕ ਸਾਥੀ ਦੇ ਸੱਟਾਂ ਵੀ ਲੱਗੀਆਂ ਹੈਗੀਆਂ ਆ। ਤੇ ਏਅਰ ਟ੍ਰੈਫਿਕ ਕੰਟਰੋਲ ਟਾਵਰ ਜੋ ਕੁਛ ਮੀਟਰ ਪਰੇ ਹੈਗਾ ਆ ਉਹ ਪੂਰੀ ਤਰ੍ਹਾਂ ਜਿਹੜਾ ਤਬਾਹ ਹੋ ਗਿਆ ਹੈਗਾ। ਐਟਲੀਸਟ 40 ਦੇ ਕਰੀਬ ਲੋਕ ਜੋ ਫੱਟੜ ਹੋਏ ਆ। ਹਾਜ਼ਮ ਐਲ ਅਸਾਦ ਜੋ ਮੈਂਬਰ ਹੈਗੇ ਹੌਥੀ ਪੋਲੀਟੀਕਲ ਕਾਉਂਸਲ ਦੇ, ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਇਜ਼ਰਾਈਲ ਵਾਲੇ ਬਾਰ-ਬਾਰ ਜੋ ਸਾਡੇ ਉੱਤੇ ਅਟੈਕ ਕਰ ਰਹੇ ਹੈਗੇ ਤੇ ਕੋਈ ਵੀ ਜਿਹੜਾ ਆ ਇੱਥੇ ਸੇਫ ਨਹੀਂ ਹੈਗਾ। ਤੇ ਐਗਜ਼ਾਮਪਲ ਤੁਹਾਡੇ ਸਾਹਮਣੇ ਆ ਜਿੱਥੇ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਹੈਡ ਉਸ ਮੁਲਕ 'ਚ ਗਿਆ ਸੀ ਤੇ ਉਸਨੇ ਪਲੇਨ ਚੜ੍ਹਨਾ ਸੀ ਜਦੋਂ ਉੱਥੇ ਬੰਬਾਰਡਮੈਂਟ ਸ਼ੁਰੂ ਹੋ ਗਏ ਜੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਲਾ ਐਨਫੋਰਸਮੈਂਟ ਨੇ ਤਕਰੀਬਨ $38,000 ਦੀ ਜਿਹੜੀ ਮਰਚੈਂਡਾਈਜ਼ ਜਿਹੜੀ ਚੋਰੀ ਕੀਤੀ ਸੀ ਉਸ ਨੂੰ ਸੀਜ਼ ਕੀਤਾ ਹੈਗਾ ਆ। ਇਸ ਦੇ ਨਾਲ ਨਾਲ 2 ਇਲੀਗਲ ਫਾਇਰ ਆਰਮਸ ਤੇ 3 ਜਿਹੜੀਆਂ ਚੋਰੀ ਕੀਤੀਆਂ ਗੱਡੀਆਂ ਆ ਉਹਨਾਂ ਨੂੰ ਜ਼ਬਤ ਕੀਤਾ ਹੈਗਾ ਆ। ਕਹਿੰਦੇ ਵੀ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਇਲਾਕੇ ਦੇ ਵਿੱਚ ਇਹ ਜਿਹੜੀ ਆਪਰੇਸ਼ਨ ਆ ਉਹ ਚਲਾਏ ਗਏ ਸੀਗੇ। ਇਸ ਮਾਮਲੇ ਦੇ ਵਿੱਚ ਕਹਿੰਦੇ ਵੀ ਓਵਰਆਲ ਸ਼ਾਪ ਲਿਫਟਿੰਗ ਦੇ ਉੱਤੇ ਨੱਥ ਪਾਉਣ ਦੀ ਕੋਸ਼ਿਸ਼ ਦੇ ਦੌਰਾਨ 100 ਤੋਂ ਵੱਧ ਜਾਣਿਆਂ ਦੀ ਗ੍ਰਿਫਤਾਰੀਆਂ ਹੋਈਆਂ ਆ। $267 ਮਿਲੀਅਨ ਕੈਲੀਫੋਰਨੀਆ ਨੇ ਵੱਖ-ਵੱਖ ਸਿਟੀਜ਼ ਨੂੰ ਐਲੋਕੇਟ ਕੀਤੇ ਸੀਗੇ ਰੀਟੇਲ ਕ੍ਰਾਈਮਸ ਦੇ ਉੱਤੇ ਕਾਬੂ ਪਾਉਣ ਦੇ ਲਈ। ਜਿਹੜਾ ਰੀਸੈਂਟਲੀ ਪਾਸ ਹੋਇਆ ਹਰਜੋਤ ਸਿੰਘ ਜੀ ਪ੍ਰੋਪ 36 ਆ ਉਸ ਦੇ ਨਾਲ ਇਸ ਚੀਜ਼ ਨੂੰ ਲੈ ਕੇ ਲੋਕਾਂ ਦੇ ਵਿੱਚ ਇਸ ਗੱਲੋਂ ਉਤਸ਼ਾਹ ਆ ਵੀ ਘੱਟੋ ਘੱਟ ਚੋਰੀ ਕਰਨ ਵਾਲਿਆਂ ਨੂੰ ਫੜਿਆ ਜਾਊਗਾ ਤੇ ਫੜੇ ਜਾਣ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ DA ਮੋਹਰੇ ਪੇਸ਼ ਕਰਕੇ ਇਵੈਂਚੁਅਲੀ ਉਸ ਦੇ ਵਿੱਚ ਇਹਨਾਂ ਨੂੰ ਸਜ਼ਾਵਾਂ ਜਿਹੜੀਆਂ ਉਹ ਸੁਣਾਈਆਂ ਜਾ ਸਕਣਗੀਆਂ। ਜ਼ਿਆਦਾਤਰ ਇਸ ਪ੍ਰੋਪ 36 ਦੇ ਪਾਸ ਹੋਣ ਤੋਂ ਪਹਿਲਾਂ ਪ੍ਰੋਪ 47 ਦੇ ਤਹਿਤ ਜਿਹੜੀਆਂ ਪਨਿਸ਼ਮੈਂਟਸ ਆ ਉਹ ਬਹੁਤ ਢਿੱਲੀਆਂ ਸੀਗੀਆਂ। ਸਿਰਫ ਤੇ ਸਿਰਫ ਮਿਸਡਮੀਨਰ ਹੀ ਇਹਨਾਂ ਚੋਰਾਂ ਚਕਾਰਾਂ ਦੇ ਉੱਤੇ ਜਿਹੜਾ ਉਹ ਲੱਗਦਾ ਹੁੰਦਾ ਸੀਗਾ। ਪਰ ਇਸ ਮਾਮਲੇ ਦੇ ਵਿੱਚ ਹੁਣ ਸ਼ਾਪ ਲਿਫਟਿੰਗ ਦੀ ਚੋਰੀ ਨੂੰ ਰੋਕਣ ਦੇ ਮਾਮਲੇ 'ਚ ਕ੍ਰੈਕਡਾਊਨ ਕਰਦਿਆਂ 117 ਜਾਣਿਆਂ ਦੀਆਂ ਗ੍ਰਿਫਤਾਰੀਆਂ ਪਾਈਆਂ ਗਈਆਂ ਨੇ।
ਅਗਲੀ ਖਬਰ ਵੱਲ ਚਲੀਏ। ਮੈਗਾ ਫਾਰਮਰਸ ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਸਪੋਰਟਰਸ ਆ, ਉਹਨਾਂ ਨੇ ਬਲੂ ਸਟੇਟ ਜਿਹੜੀ ਸਾਡੀ ਕੈਲੀਫੋਰਨੀਆ ਦੀ ਸੀਗੀ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੰਪ ਉਹਨਾਂ ਨੂੰ ਵੋਟਾਂ ਪਾਈਆਂ ਹੈਗੀਆਂ। ਹੁਣ ਉਹ ਕਹਿੰਦੇ ਆ ਵੀ ਸਾਡਾ ਜਿਹੜਾ ਰੋਟੀ ਪਾਣੀ ਆ ਉਹ ਖਤਮ ਹੋ ਸਕਦਾ ਆ, ਜਿਸ ਹਿਸਾਬ ਦੇ ਨਾਲ ਟਰੰਪ ਉਹਨਾਂ ਨੇ ਇੰਨੇ ਜਿਹੜੇ ਸਖਤ ਜੋ ਟੌਪ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੋਮਨ ਵਰਗੇ ਜਿਹੜੇ ਬੰਦੇ ਲਾਏ ਹੈਗੇ ਆ, ਜੋ ਕਹਿੰਦੇ ਆ ਵੀ ਅਸੀਂ ਮਾਸ ਡਿਪੋਰਟੇਸ਼ਨ ਕਰਾਂਗੇ। ਕੈਲੀਫੋਰਨੀਆ ਦੇ ਫਾਰਮ ਓਨਰਸ ਉਹਨਾਂ ਨੇ ਇਸ ਵਾਅਦੇ ਨੂੰ ਤਾਂ ਚੁਣ ਲਿਆ ਸੀ, ਜਿਹਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਸੀ, ਓਪਨ ਦਾ ਫੌਸੇਟ। ਉਹਦਾ ਮਤਲਬ ਇਹ ਆ ਵੀ ਆਪਾਂ ਤੁਹਾਨੂੰ ਪਾਣੀ ਦੇਵਾਂਗੇ ਸੈਂਟਰਲ ਵੈਲੀ ਦੇ ਵਿੱਚ ਖਾਸ ਕਰਕੇ, ਪਰ ਹੁਣ ਕਹਿੰਦੇ ਜਦੋਂ ਪਾਣੀ ਮਿਲਣਾ ਆ ਤੇ ਉਹਦੇ ਨਾਲ ਫਸਲ ਵੀ ਹੋਣੀ ਆ, ਤੇ ਜਿਹੜੇ ਫਾਰਮਰਸ ਆ ਉਹ ਫਾਰਮ ਵਰਕਰਸ ਜੋ ਇੰਪਲਾਈ ਕਰਦੇ ਹੈਗੇ ਆ, ਉਹਨਾਂ 'ਚ ਕਹਿੰਦੇ ਮੋਰ ਦੈਨ ਹਾਫ ਜੋ ਅਨਡਾਕੂਮੈਂਟਡ ਹੈਗੇ ਆ। ਸੋ ਹੁਣ ਜੋ ਫਾਰਮਰਸ ਆ ਉਹ ਆਵਾਜ਼ ਕਰ ਰਹੇ ਵੀ ਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਵਾਪਰੂਗਾ। ਕੈਲੀਫੋਰਨੀਆ ਫਾਰਮ ਬਿਊਰੋ ਫੈਡਰੇਸ਼ਨ ਨੇ ਇਹ ਕਿਹਾ ਵੀ ਜੋ ਉਹਨਾਂ ਦੇ ਕ੍ਰਿਸ ਰੀਅਰਡਨ ਹੈਗੇ ਆ, ਪਾਲਿਸੀ ਐਡਵੋਕੇਸੀ ਦੇ ਇੰਡਸਟਰੀ ਗਰੁੱਪ ਦੇ, ਤੇ ਕਹਿੰਦੇ ਵੀ ਸਾਨੂੰ ਬਹੁਤ ਕਾਲਸ ਆ ਰਹੀਆਂ ਹੈਗੀਆਂ ਭਈ ਕੀ ਵਾਪਰੂਗਾ, ਪਰ ਸਾਨੂੰ ਹਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈਗਾ। ਥੋਮਸ ਹੋਮਨ ਜੋ ਬਾਰਡਰਸ ਆ ਉਹਨਾਂ ਨੇ ਪਿਕ ਕੀਤੇ ਹੈਗੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜਿੰਨੀਆਂ ਵੀ ਇੰਟਰਵਿਊਆਂ ਹੋਈਆਂ ਉਹਨਾਂ 'ਚ ਉਹਨਾਂ ਨੇ ਇਹੀ ਕਿਹਾ ਵੀ ਪਹਿਲੇ ਦਿਨ ਤੋਂ ਹੀ ਜੋ ਟਰੰਪ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਹੈਗਾ ਆ ਜੋ ਬਣਨ ਜਾ ਰਿਹਾ ਦੂਜੀ ਵਾਰੀ, ਉਹ ਐਗਜ਼ੀਕਿਊਟਿਵ ਆਰਡਰਸ ਜਾਰੀ ਕਰੇਗਾ, ਜਿਹਦੇ ਵਿੱਚ ਧੜਾ ਧੜ ਜੋ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਇੱਥੋਂ ਡਿਪੋਰਟ ਕੀਤਾ ਜਾਊਗਾ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬਾਂਟਾ ਤੇ ਹੋਰ ਬਹੁਤ ਸਾਰੇ ਜਿਹੜੇ ਡੈਮੋਕ੍ਰੈਟਿਕ ਆਫੀਸ਼ੀਅਲਸ ਆ ਉਹ ਪ੍ਰਿਪੇਅਰ ਹੋ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਨਡਾਕੂਮੈਂਟਡ ਫਾਰਮ ਵਰਕਰਸ ਹੈਗੇ ਆ ਉਹਨਾਂ ਨੂੰ ਡਿਪੋਰਟੇਸ਼ਨ ਹੋਣ ਤੋਂ ਬਚਾਇਆ ਜਾ ਸਕੇਗਾ। ਪਹਿਲੇ ਟਰਮ ਦੇ ਵਿੱਚ ਟਰੰਪ ਉਹਨਾਂ ਨੇ ਸਾਰਿਆਂ ਨੂੰ ਪਤਾ ਹੈ ਜਿਹੜੇ ਫੂਡ ਸੈਕਟਰ ਦੇ ਵਿੱਚ ਵਰਕਰ ਸੀ, ਖਾਸ ਕਰਕੇ ਜਿਹੜੇ ਮੀਟ ਦੇ ਪਲਾਂਟ ਸੀ, ਉੱਥੇ ਉਹਨਾਂ ਨੇ ਬੜੇ ਛਾਪੇ ਮਾਰੇ ਸੀ। ਮਿਸਿਸਿਪੀ ਪੋਲਟਰੀ ਪਲਾਂਟਸ ਦੇ ਵਿੱਚ, ਨੇਬਰਾਸਕਾ ਪ੍ਰੋਡਿਊਸ ਪ੍ਰੋਸੈਸਿੰਗ ਫੈਸਿਲਿਟੀਜ਼ ਦੇ ਵਿੱਚ ਹੰਡਰਡਸ ਆਫ ਵਰਕਰਸ ਉਸ ਟਾਈਮ ਦੇ ਉੱਤੇ ਉਹਨਾਂ ਨੇ ਪਿਕ ਕੀਤੇ ਸੀਗੇ। ਹੁਣ ਜਿਹੜਾ ਸੈਕੰਡ ਐਡਮਿਨਿਸਟ੍ਰੇਸ਼ਨ ਆ ਇਹਦੇ ਵਿੱਚ ਕੈਲੀਫੋਰਨੀਆ ਦੇ ਜਿਹੜੇ ਫਾਰਮਰਸ ਤੇ ਉਹਨਾਂ ਦੇ ਉੱਤੇ ਫਾਰਮਸ ਦੇ ਉੱਤੇ ਜਿਹੜੇ ਲੋਕ ਕੰਮ ਕਰ ਰਹੇ ਆ ਉਹਨਾਂ ਦੇ ਪਿੱਛੇ ਆ ਸਕਦੇ ਹੈਗੇ ਆ। ਇਸ ਸੰਬੰਧ ਦੇ ਵਿੱਚ ਐਗ ਇੰਡਸਟਰੀ ਤੇ ਯੂਨਾਈਟਿਡ ਫਾਰਮ ਵਰਕਰਸ ਨੇ ਐਡਵੋਕੇਸੀ ਕਰ ਰਹੇ ਹੈਗੇ ਆ ਵੀ ਇਦਾਂ ਦਾ ਜਿਹੜਾ ਲੈਜਿਸਲੇਸ਼ਨ ਲਿਆਂਦਾ ਜਾਵੇ ਜਿਹਦੇ ਮੁਤਾਬਕ ਜੋ ਐਗਰੀਕਲਚਰ ਦੇ ਲਈ ਪਾਰਟ ਟਾਈਮ ਜਿਹੜੇ ਵਰਕਰਸ ਆਉਂਦੇ ਕੁਝ ਮਹੀਨਿਆਂ ਦੇ ਲਈ, ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ ਜਾਵੇ। ਜੌਨ ਡੁਆਰਟੇ ਇਹ ਰਿਪਬਲਿਕਨ ਚੈਂਪੀਅਨ ਸੀ, ਮੋਡਰੇਟ ਕਹਿੰਦੇ ਸੈਂਟਰਲ ਵੈਲੀ ਦਾ, ਪਰ ਉਹ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਹਾਰ ਗਏ ਹੈਗੇ ਆ। ਫੋਰਥ ਜਨਰੇਸ਼ਨ ਫਾਰਮਰ ਖੁਦ ਸੀਗਾ ਤੇ ਉਹਨਾਂ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਤੇ ਪੂਰਾ ਭਰੋਸਾ ਪਈ ਵਾਟਰ ਤੇ ਨੈਚੁਰਲ ਰਿਸੋਰਸਿਸ ਦੇ ਵਿੱਚ ਪੂਰੀ ਹੈਲਪ ਕਰਨਗੇ, ਤੇ ਨਾਲ ਦੀ ਨਾਲ ਜਿਹੜਾ ਟੈਂਪਰੇਰੀ ਫਾਰਮ ਵਰਕਰਸ ਆ H-2A ਵੀਜ਼ਾ ਦੇ ਅੰਡਰ ਉਹਨਾਂ ਨੂੰ ਵਧਾਇਆ ਜਾਊਗਾ। ਜੀ, ਅਗਲੀ ਗੱਲ ਕਰਦੇ ਜਾਈਏ। ਇੱਕ ਡਿਪਟੀ ਜਿਹੜੇ ਸ਼ੈਰਿਫ ਆ ਸਾਬਕਾ ਰਿਵਰਸਾਈਡ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਦੇ ਨਾਲ, ਉਸ ਨੇ ਕਹਿੰਦੇ ਵੀ ਆਪਣੀ ਜਾਨ ਲੈ ਲਈ ਆ, ਕਿਉਂਕਿ ਬੀਤੇ ਦਿਨਾਂ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦ ਇਸਨੇ ਇੱਕ ਮਾਈਨਰ ਦੇ ਨਾਲ ਸੈਕਸ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਸੀ। 52 ਸਾਲਾ ਐਂਥਨੀ ਰੂਸੋ $50,000 ਦੀ ਬੇਲ ਦੇ ਉੱਤੇ ਬਾਹਰ ਸੀਗਾ, ਤੇ ਕਹਿੰਦੇ ਵੀ ਸਮਿਥ ਕਰੈਕਸ਼ਨਲ ਫੈਸਿਲਿਟੀ ਜਿਹੜੀ ਬੈਨਿੰਗ 'ਚ ਪੈਂਦੀ ਆ ਉੱਥੇ ਇਹ ਕੰਮ ਕਰਦਾ ਰਿਹਾ ਸੀਗਾ। ਤੇ ਕਹਿੰਦੇ ਵੀ ਜਦ ਟਿਪ ਮਿਲੀ ਸੀਗੀ ਰਿਵਰਸਾਈਡ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਨੂੰ, ਤਾਂ ਉਹਨਾਂ ਨੇ ਇਸ ਰੂਸੋ ਨੂੰ ਹੀ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਸੀ, ਜਦੋਂ 15 ਸਾਲਾਂ ਦੇ ਬੱਚੇ ਦੇ ਨਾਲ ਇੱਕ ਕੁਕਰਮ ਕਰਨ ਦੀ ਜਿਹੜੀ ਆ ਉਹ ਫਿਰਾਕ ਦੇ ਵਿੱਚ ਸੀਗਾ। ਤੇ ਹੁਣ ਲੇਟੈਸਟ ਆਈ ਰਿਪੋਰਟ ਦੇ ਮੁਤਾਬਕ ਇਹ ਪਤਾ ਲੱਗਾ ਆ ਵੀ ਇਸ ਜਲਾਲਤ ਭਰੀ ਜ਼ਿੰਦਗੀ ਦੇ ਵਿੱਚੋਂ ਉਸਨੇ ਆਪਣੇ ਆਪ ਨੂੰ ਆਤਮ ਦਾ ਕਰਕੇ ਜਿਹੜਾ ਆ ਉਹ ਖਤਮ ਜਿਹੜਾ ਉਹ ਕਰ ਲਿਆ ਆ, ਤੇ ਇਸ ਮਾਮਲੇ ਨੂੰ ਹੁਣ ਇੱਥੇ ਹੀ ਖਤਮ ਕੀਤਾ ਗਿਆ ਆ। ਕੈਲੀਫੋਰਨੀਆ ਦੇ ਵਿੱਚ ਜਿਹੜੇ ਰਜਿਸਟਰਡ ਲੌਬੀਇਸਟ ਹੈਗੇ ਆ ਉਹਨਾਂ ਦਾ ਵਾਧਾ ਬਹੁਤ ਜ਼ਿਆਦਾ ਹੋਇਆ ਆ। ਕੈਲ ਮੈਟਰਸ ਇਸ ਨੂੰ ਰਿਪੋਰਟ ਕਰ ਰਿਹਾ ਹੈਗਾ।
ਸੰਨ 2011 ਤੋਂ ਲੈ ਕੇ ਜੇ ਹੁਣ ਤੱਕ ਦੇਖਿਆ ਜਾਵੇ, ਕਹਿੰਦੇ ਵੀ 60-70% ਜੋ ਵਾਧਾ ਆ ਜੋ ਲੌਬੀਇਸਟ ਆ ਉਹਨਾਂ ਦੇ ਵਿੱਚ ਹੋਇਆ ਆ, ਤੇ ਬਿਲੀਅਨਸ ਆਫ ਡਾਲਰ ਉਹ ਜਿਹੜੇ ਸਪੈਂਡ ਕਰ ਰਹੇ ਹੈਗੇ ਆ। ਇਸੇ ਕਰਕੇ ਬਹੁਤ ਸਾਰੇ ਜਿਹੜੇ ਬਿੱਲ ਆ ਉਹ ਡੈਡ ਹੋ ਜਾਂਦੇ ਆ, ਆਪਾਂ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਹੈਗਾ। ਕਹਿੰਦੇ ਸੈਕੰਡ ਹਾਈਐਸਟ ਜੰਪ 2020 ਦੇ ਵਿੱਚ ਹੋਇਆ ਸੀ, ਜਦੋਂ 257 ਹੋਰ ਰਜਿਸਟਰਡ ਲੌਬੀਇਸਟ ਜੋ ਰਜਿਸਟਰਡ ਹੋਏ ਸੀਗੇ। ਕੈਲੀਫੋਰਨੀਆ ਦੇ ਵਿੱਚ 420 ਮਿਲੀਅਨ ਡਾਲਰ ਪਹਿਲੇ 9 ਮਹੀਨਿਆਂ 'ਚ ਸੰਨ 2024 'ਚ ਲੌਬੀਇਸਟ ਨੇ ਸਪੈਂਡ ਕੀਤਾ ਆ। ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਪ੍ਰਮਾਣ ਦੇ ਲਈ ਵੀ ਆਹ ਬਿੱਲ ਪਾਸ ਕਰਾਉਣਾ ਆ, ਆਹ ਨਹੀਂ ਕਰਾਉਣਾ ਹੈਗਾ। ਤੇ 2023 ਦੇ ਪੂਰੇ ਸਾਲ ਦੇ ਵਿੱਚ 443 ਮਿਲੀਅਨ ਡਾਲਰ, ਸੌਰੀ 484 ਮਿਲੀਅਨ ਡਾਲਰ 2023 ਚ ਪੂਰਾ ਸਪੈਂਡ ਕੀਤਾ ਗਿਆ ਸੀ ਲੌਬੀਇਸਟ ਵੱਲੋਂ, 443 ਮਿਲੀਅਨ 2022 ਚ, ਤੇ 420 ਮਿਲੀਅਨ ਆਲਰੇਡੀ ਇਸ ਸਾਲ ਦੇ 9 ਮਹੀਨਿਆਂ ਤੱਕ ਸਪੈਂਡ ਹੋ ਗਿਆ ਹੈਗਾ। ਜੋਨਾਥਨ ਮਹਿਤਾ ਸਟੇਨ ਇੱਕ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਆ ਗੁੱਡ ਗਵਰਨਮੈਂਟਲ ਐਡਵੋਕੇਸੀ ਗਰੁੱਪ ਕੈਲੀਫੋਰਨੀਆ ਦੇ। ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਇੱਕ ਤਰ੍ਹਾਂ ਨਾਲ ਐਬਸੋਲਿਊਟਲੀ ਵਾਈਲਡ ਹੈਗਾ ਆ। ਕਹਿੰਦੇ ਭਈ $1 ਬਿਲੀਅਨ ਲੌਬਿੰਗ ਦੇ ਉੱਤੇ ਜੇ ਸਪੈਂਡ ਕੀਤਾ ਜਾਊਗਾ ਤੇ ਆਮ ਜਿਹੜੇ ਲੋਕ ਆ ਉਹਨਾਂ ਦਾ ਕੀ ਹੋਊਗਾ। ਜਿਹੜੇ ਵੱਡੀਆਂ ਕਾਰਪੋਰੇਸ਼ਨ ਜਾਂ ਵੱਡੇ ਬਿਜ਼ਨੈਸਸ ਆ ਉਹ ਲੌਬੀ ਕਰਕੇ ਆਪਣੇ ਜਿਹੜੇ ਬਿੱਲ ਆ ਪਾਸ ਕਰਵਾ ਲੈਂਦੇ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦੇ ਜਿਹੜੇ ਪ੍ਰਧਾਨ ਨੇ, ਗਵਰਨਰ ਨੇ ਗੈਵਿਨ ਨਿਊਸਮ, ਕਹਿੰਦੇ ਵੀ ਉਹਨਾਂ ਦੀ ਟੀਮ ਇਸ ਟਾਈਮ ਉਹ ਰਾਹ ਲੱਭਣ ਦੀ ਕੋਸ਼ਿਸ਼ ਦੇ ਵਿੱਚ ਹੈਗੀ ਆ ਜਿਸ ਦੇ ਨਾਲ ਮਾਸ ਡੈਪੂਟੇਸ਼ਨ ਜਿਹੜੇ ਇਲੀਗਲ ਇਮੀਗ੍ਰੈਂਟਸ ਦੀ ਟਰੰਪ ਐਡਮਿਨਿਸਟ੍ਰੇਸ਼ਨ ਕਰਨਾ ਚਾਹੁੰਦੀ ਆ ਉਸ ਨੂੰ ਉਹ ਰੋਕ ਸਕਣ। ਕਹਿੰਦੇ ਵੀ ਇਲੀਗਲ ਇਮੀਗ੍ਰੈਂਟਸ ਨੂੰ ਉਹ ਕਿੱਦਾਂ ਮਦਦ ਪਹੁੰਚਾ ਸਕਦੇ ਆ, ਇਸ ਬਾਰੇ ਉਹਨਾਂ ਦੀ ਜਿਹੜੀ ਟੀਮ ਆ ਉਹ ਵਿਚਾਰ ਜਿਹੜੀ ਉਹ ਕਰ ਰਹੀ ਹੈਗੀ ਆ। ਸੋ ਆਪਾਂ ਨੂੰ ਇਹ ਪਤਾ ਵੀ ਐਲਏ ਨੇ ਆਲਰੇਡੀ ਇੱਕ ਇਦਾਂ ਦਾ ਬਿੱਲ ਸਿਟੀ ਦੇ ਵਿੱਚ ਪਾਸ ਕੀਤਾ ਆ ਜਿਸ ਦੇ ਨਾਲ ਉਹਨਾਂ ਨੇ ਇਹ ਕਿਹਾ ਸੀਗਾ ਵੀ ਅਸੀਂ ਫੈਡਰਲ ਸਰਕਾਰ ਦੀ ਕਿਸੇ ਵੀ ਤਰੀਕੇ ਦੇ ਨਾਲ ਮਦਦ ਨਹੀਂ ਕਰਾਂਗੇ। ਪੋਲੀਟੀਕੋ ਨੇ ਇੱਕ ਡਰਾਫਟ ਉਹਨਾਂ ਦੇ ਹੱਥੇ ਮੈਗਜ਼ੀਨ ਨੂੰ ਜਿਹੜਾ ਉਹ ਲੱਗਾ ਆ, ਇਮੀਗ੍ਰੈਂਟ ਸਪੋਰਟ ਨੈਟਵਰਕ ਕਨਸੈਪਟ, ਜਿਸ ਦੇ ਵਿੱਚ ਜਿਹੜੇ ਨਿਊਜ਼ਮ ਪ੍ਰਸ਼ਾਸਨ ਆ ਉਹ ਇਹ ਕੋਸ਼ਿਸ਼ ਕਰ ਰਿਹਾ ਵੀ ਜਿਹੜੇ ਰਿਸਕ ਦੇ ਉੱਤੇ ਇੰਡੀਵਿਜੂਅਲਸ, ਉਹ ਪਰਿਵਾਰ, ਉਹ ਕਮਿਊਨਿਟੀਜ਼, ਉਹਨਾਂ ਦੀ ਉਹ ਮਦਦ ਕਿੱਦਾਂ ਜਿਹੜੇ ਉਹ ਕਰ ਸਕਦੇ ਆ। ਫੌਕਸ ਵਾਲਿਆਂ ਨੇ ਬਾਅਦ ਦੇ ਵਿੱਚ ਟਰੰਪ ਹੁਣਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਆ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ। ਉਹਨਾਂ ਨੇ ਕਿਹਾ, ਉਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਕਹਿੰਦੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਸੋਸ਼ਲ ਸਰਵਿਸਿਜ਼ ਨੇ ਇਹ ਜਿਹੜਾ ਡਰਾਫਟ ਆ ਉਸ ਨੂੰ ਪ੍ਰਪੇਅਰ ਕੀਤਾ ਆ ਤੇ ਇਹ ਰਿਵਿਊ ਕੀਤਾ ਜਾ ਰਿਹਾ ਇਸ ਟਾਈਮ ਰਾਜਧਾਨੀ ਦੇ ਵਿੱਚ ਸੈਕਰਾਮੈਂਟੋ ਦੇ ਵਿੱਚ। ਸੋ ਡੈਮੋਕ੍ਰੇਟਾਂ ਦਾ ਤੇ ਰਿਪਬਲਿਕਨਸ ਦਾ ਇਸ ਪੂਰੇ ਮਾਮਲੇ ਦੇ ਵਿੱਚ ਕਹਿ ਸਕਦੇ ਹਾਂ ਵੀ ਸਿੰਘ ਜਿਹੜੇ ਉਹ ਫਸਦੇ ਹੀ ਰਹਿਣੇ ਹੈਗੇ ਆ। ਸੈਨੇਟ ਬਜਟ ਦੇ ਜਿਹੜੇ ਚੇਅਰ ਸਕਾਟ ਵੀਨਰ ਆ ਉਹਨਾਂ ਨੇ ਇੱਕ ਲੈਜਿਸਲੇਸ਼ਨ ਪ੍ਰਪੋਜ਼ ਕੀਤਾ ਸੀ ਜਿਸ ਦੇ ਤਹਿਤ $60 ਮਿਲੀਅਨ ਜਿਹੜੇ ਫੰਡਸ ਆ ਉਹ ਸਪੈਸ਼ਲ ਤੌਰ ਦੇ ਉੱਤੇ ਕ੍ਰੀਏਟ ਕੀਤੇ ਜਾਣੇ ਸੀ ਇਮੀਗ੍ਰੈਂਟ ਡਿਟੈਂਸ਼ਨ, ਰਿਪਰੈਜ਼ੈਂਟੇਸ਼ਨ ਤੇ ਕੋਆਰਡੀਨੇਸ਼ਨ ਪ੍ਰੋਗਰਾਮ ਦੇ ਜਿਹੜੇ ਉਹ ਤਹਿਤ। ਸੋ ਕੈਲੀਫੋਰਨੀਆ ਦੇ ਟੈਕਸਪੇਅਰ ਮਨੀ ਨੂੰ ਇਸ ਤਰੀਕੇ ਦੇ ਨਾਲ ਇਸ ਟਾਈਮ ਜਿਹੜੇ ਨਿਊਸਮ ਆ ਉਹਨਾਂ ਦਾ ਪ੍ਰਸ਼ਾਸਨ ਉਹ ਵਰਤਣ ਬਾਰੇ ਸੋਚ ਰਿਹਾ ਆ ਵੀ ਜਿਹੜੇ ਇਲੀਗਲ ਢੰਗ ਦੇ ਨਾਲ ਇੱਥੇ ਅਮਰੀਕਾ ਦੇ ਵਿੱਚ ਵੀ ਹੈਗੇ ਆ ਉਹਨਾਂ ਦੀ ਕਿਸ ਤਰੀਕੇ ਦੇ ਨਾਲ ਮਾਸ ਡੈਪੂਟੇਸ਼ਨ ਤੋਂ ਬਚਾਉਣ ਦੇ ਵਿੱਚ ਮਦਦ ਕੀਤੀ ਜਾਵੇ। ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਬੇ ਏਰੀਏ ਦੇ ਜਿਹੜੇ ਗਰੋਸਰੀ ਸਟੋਰ ਆ ਉਹਨਾਂ ਦੇ ਵਿੱਚ ਆਂਡੇ ਖਤਮ ਹੋ ਗਏ ਹੈਗੇ ਆ। ਸੋ ਜਿਹੜੇ ਆਂਡੇ ਖਾਣ ਦੇ ਸ਼ੌਕੀਨ ਹੈਗੇ ਆ ਉਹਨਾਂ ਨੂੰ ਆਂਡੇ ਲੱਭ ਨਹੀਂ ਰਹੇ ਹੈਗੇ। ਕਾਰਨ ਕੀ ਆ? ਬਰਡ ਫਲੂ ਕਰਕੇ ਜੋ ਐਗ ਸ਼ਾਰਟੇਜ ਹੋਈ ਆ ਤੇ ਬਹੁਤ ਸਾਰੀਆਂ ਕੈਲੀਫੋਰਨੀਆ ਦੇ ਗਰੋਸਰੀ ਸਟੋਰ ਜਿਨ੍ਹਾਂ ਦੇ ਵਿੱਚ ਟਰੇਡਰ ਜੋਜ਼, ਸੇਫਵੇ, ਹੋਲ ਫੂਡਸ, ਬਿਆਨਚੀਨੀ ਮਾਰਕੀਟ, ਬੈਲਮੌਂਟ, ਕਾਰਲੋਸ, ਰੈਡਵੁੱਡ ਸਿਟੀ, ਇਹਨਾਂ ਸਾਰੇ ਏਰੀਏ ਦੇ ਵਿੱਚ ਜੋ ਰੈਫਰੀਜੀਰੇਟਡ ਜਿੱਥੇ ਏਰੀਏ ਦੇ ਵਿੱਚ ਐਗਸ ਰੱਖੇ ਜਾਂਦੇ ਆ ਉਹ ਸਾਰੇ ਕਹਿੰਦੇ ਖਾਲੀ ਪਏ ਹੈਗੇ ਆ। ਸੋਮਵਾਰ ਤੋਂ ਇਹ ਸਾਰਾ ਕੁਝ ਚੱਲ ਰਿਹਾ ਹੈਗਾ। ਸੋ ਜਿਹੜੇ ਰੈਸਟੋਰੈਂਟਸ ਆ ਉਹਨਾਂ ਨੂੰ ਵੀ ਐਗਸ ਨਹੀਂ ਲੱਭ ਰਹੇ ਜੋ ਆਪਣੇ ਮੈਨਿਊ ਦੇ ਵਿੱਚ ਬਣਾਉਂਦੇ ਹੈਗੇ ਆ। ਨੈਸ਼ਨਲ ਸ਼ਾਰਟੇਜ ਚੱਲ ਰਹੀ ਆ ਜਿਹਦੇ ਕਰਕੇ ਲਿਮਟਡ ਸ਼ਾਪਰਸ ਨੂੰ ਜੋ ਐਗਸ ਆ ਉਹ ਮਿਲ ਰਹੇ ਹੈਗੇ ਆ।
ਜੀ। ਅਗਲੀ ਗੱਲ ਕਰਦੇ ਜਾਈਏ ਸੈਂਟਾ ਕਲਾਰਾ ਦੇ ਜਿਹੜੇ ਕਾਉਂਟੀ ਫੈਮਿਲੀ ਐਂਡ ਚਿਲਡਰਨ ਸਰਵਿਸ ਦੇ ਜਿਹੜੇ ਡਾਇਰੈਕਟਰ ਆ ਡੇਮੀਅਨ ਰਾਈਟ ਉਹਨਾਂ ਨੇ ਅੱਜ ਅਸਤੀਫਾ ਜਿਹੜਾ ਉਹ ਦੇ ਦਿੱਤਾ ਆ। ਫੈਂਟਨਲ ਓਵਰਡੋਜ਼ ਦੇ ਨਾਲ ਇੱਕ ਬੇਬੀ ਫੀਨਿਕਸ ਨਾਂ ਦਾ ਬੱਚਾ ਸੀ, ਉਹ ਇਨਫੈਂਟ ਸੀਗਾ, ਨਵਜਨਮਿਆ ਸੀਗਾ, ਉਸ ਦੀ ਮੌਤ ਹੋ ਗਈ ਸੀਗੀ। ਕਹਿੰਦੇ ਵੀ ਏਜੰਸੀ ਨੇ ਉਸ ਟਾਈਮ ਉਸ ਨਵਜਨਮੇ ਬੱਚੇ ਨੂੰ ਘਰ ਜਾਣ ਦੇ ਲਈ ਇਜਾਜ਼ਤ ਦੇ ਦਿੱਤੀ ਸੀ ਆਪਣੇ ਪੇਰੈਂਟਸ ਦੇ ਨਾਲ, ਜਦ ਉਹਨਾਂ ਨੂੰ ਪਤਾ ਸੀਗਾ ਵੀ ਉਹਦੇ ਪੇਰੈਂਟਸ ਦੇ ਦੁਆਰਾ ਇਹ ਡਰੱਗ ਯੂਜ਼ ਕੀਤਾ ਜਾ ਰਿਹਾ ਹੈ ਤੇ ਉਸ ਦਾ ਨਿਗਲੈਕਸ਼ਨ ਹੋਈ ਆ, ਬੱਚੇ ਦੀ ਨਿਗਲੈਕਟ ਕੀਤਾ ਗਿਆ ਆ। ਫਿਰ ਵੀ ਉਸ ਦੇ ਬਾਵਜੂਦ ਏਜੰਸੀ ਨੇ ਉਸ ਬੱਚੇ ਨੂੰ ਉਸੇ ਹੀ ਘਰ ਵਾਪਸ ਪਰਤਣ ਦਿੱਤਾ ਤੇ ਇਵੈਂਚੁਅਲੀ ਉਸ ਬੱਚੇ ਦੀ ਫੈਂਟਨਲ ਓਵਰਡੋਜ਼ ਦੇ ਨਾਲ ਮੌਤ ਹੋ ਗਈ ਸੀ। ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਪਾਲਿਸੀ ਦੇ ਵਿੱਚ ਚੇਂਜਸ ਤਾਂ ਉਹਨਾਂ ਨੇ ਬਹੁਤ ਲਿਆਂਦੇ ਆ, ਪਰ ਰਾਈਟ ਦੀ ਸ਼ੁਰੂ ਤੋਂ ਹੀ ਨਿੰਦਾ ਕੀਤੀ ਗਈ, ਕ੍ਰਿਟਿਸਿਜ਼ਮ ਕੀਤਾ ਗਿਆ ਵੀ ਤੇਰੇ ਕਰਕੇ ਇਸ ਬੱਚੇ ਦੀ ਜਿਹੜੀ ਉਹ ਮੌਤ ਹੋਈ ਆ, ਕਿਉਂਕਿ ਤੁਸੀਂ ਉਸ ਪਰਿਵਾਰ ਦੇ ਵਿੱਚ ਉਸ ਬੱਚੇ ਨੂੰ ਜਾਣ ਦਿੱਤਾ। ਇਵੈਂਚੁਅਲੀ ਕਹਿੰਦੇ ਵੀ ਹੁਣ ਸਾਲ ਤਕਰੀਬਨ ਹੋ ਚੱਲਾ ਸੀ ਤੇ ਹੁਣ ਉਸ ਦੇ ਡਾਇਰੈਕਟਰ ਜਿਹੜੇ ਡੇਮੀਅਨ ਰਾਈਟ ਆ ਉਹਨਾਂ ਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ ਹੈਗਾ। ਕਹਿੰਦੇ ਵੀ ਮੈਨੂੰ ਮੇਰੇ ਪਰਿਵਾਰ ਨੇ ਵੀ ਤੇ ਬਾਕੀ ਮੈਂਬਰਸ ਨੇ ਵੀ ਇਸ ਦੇ ਬਾਰੇ ਹੋਰ ਸੋਚਣ ਦੇ ਲਈ ਮਜਬੂਰ ਕੀਤਾ ਤੇ ਮੈਂ ਇਵੈਂਚੁਅਲੀ ਸਟੈਪ ਡਾਊਨ ਕਰਨ ਦਾ ਜਿਹੜਾ ਉਹ ਫੈਸਲਾ ਲਿਆ ਆ। ਫਿਨਲੈਂਡ ਨੇ ਅੱਜ ਰਸ਼ੀਆ ਦਾ ਇੱਕ ਸ਼ਿਪ ਜੋ ਸੀਜ਼ ਕੀਤਾ ਹੈਗਾ, ਜੋ ਆਇਲ ਲੈ ਕੇ ਜਾ ਰਿਹਾ ਸੀਗਾ। ਪਿਛਲੇ ਦਿਨਾਂ ਦੇ ਵਿੱਚ ਸਮੁੰਦਰ ਦੇ ਵਿੱਚ ਜੋ ਤਾਰਾਂ ਵਿਛਾਈਆਂ ਹੋਈਆਂ ਹੈਗੀਆਂ ਆ, ਅੰਡਰ ਸੀ ਕੇਬਲ ਕਨੈਕਟਿੰਗ ਇਲੈਕਟ੍ਰਿਸਿਟੀ ਜੋ ਐਸਟੋਨੀਆ ਨੂੰ ਕਰਦੇ ਹੈਗੇ, ਉਹ ਕੱਟ ਕਰ ਦਿੱਤੀਆਂ ਗਈਆਂ ਸੀਗੀਆਂ ਯੂਰਪੀਅਨ ਵਾਟਰਸ ਦੇ ਵਿੱਚ। ਸੋ ਬਹੁਤ ਸਾਰੇ ਸ਼ੱਕ ਵੀ ਇਹ ਕਰ ਰਹੇ ਸੀ ਵੀ ਰਸ਼ੀਆ ਵਾਲਿਆਂ ਨੇ ਇਹ ਕੰਮ ਕੀਤਾ ਹੈਗਾ। ਸੋ ਫਿਨਲੈਂਡ ਦੀ ਨੈਸ਼ਨਲ ਲਾ ਐਨਫੋਰਸਮੈਂਟ ਬੋਡੀ ਪੁਲਿਸ ਆਫ ਫਿਨਲੈਂਡ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਉਹਨਾਂ ਨੇ ਇੱਕ ਕੁੱਕ ਆਈਲੈਂਡਸ ਦਾ ਰਜਿਸਟਰਡ ਸ਼ਿਪ, ਜਿਸ ਨੂੰ ਈਗਲ ਐਸ ਕਰਕੇ ਜਾਣਿਆ ਜਾਂਦਾ ਆ, ਉਹ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਕਾਰਨ ਐਸਟਲਿੰਕ ਟੂ ਪਾਵਰ ਟਰਾਂਸਮਿਸ਼ਨ ਕੇਬਲ ਜੋ ਕਨੈਕਟ ਕਰਦੀਆਂ ਸੀਆਂ ਬਿਜਲੀ ਨੂੰ ਐਸਟੋਨੀਆ ਤੇ ਫਿਨਲੈਂਡ ਦੇ ਵਿੱਚ, ਇਹ ਕੱਟ ਕਰ ਦਿੱਤੀਆਂ ਗਈਆਂ ਸੀਆਂ। ਪਾਵਰ ਕੇਬਲ ਇਹ ਬੁੱਧਵਾਰ ਨੂੰ ਕੱਟੀਆਂ ਗਈਆਂ ਸੀਆਂ ਤੇ ਫਿਨਿਸ਼ ਪ੍ਰਾਈਮ ਮਿਨਿਸਟਰ ਪੈਟਰੀ ਔਰਪੋ, ਉਹਨਾਂ ਨੇ ਇਹ ਕਿਹਾ ਵੀ ਕ੍ਰਿਸਮਸ ਦੇ ਦੌਰਾਨ ਇਹ ਸਾਰਾ ਕਾਰਾ ਕੀਤਾ ਗਿਆ ਸੀ। ਯੂਰਪੀਅਨ ਆਫੀਸ਼ੀਅਲਸ ਇਹ ਕਹਿ ਰਹੇ ਆ ਵੀ ਸ਼ਿਪ ਜਿਹੜਾ ਆ ਉਹ ਤੇ ਸਸਪੈਕਟ ਕੀਤਾ ਜਾ ਰਿਹਾ ਵੀ ਉਹ ਰਸ਼ੀਅਨ ਆਇਲ ਨੂੰ ਲੈ ਕੇ ਜਾ ਰਿਹਾ ਸੀ, ਜੋ ਕਿ ਵੈਸਟਰਨ ਮੁਲਕਾਂ ਵੱਲੋਂ ਸੈਂਕਸ਼ਨਸ ਲਾਈਆਂ ਗਈਆਂ ਆ ਰਸ਼ੀਆ ਦੇ ਉੱਤੇ ਵੀ ਉਹ ਜਿਹੜਾ ਤੇਲ ਨਹੀਂ ਬਾਹਰ ਵੇਚ ਸਕਦੇ ਹੈਗੇ। ਸੋ ਇਸ ਕਰਕੇ ਜਿਹੜਾ ਜਹਾਜ਼ ਆ, ਸ਼ਿਪ ਆ, ਉਹ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ। ਜੀ। ਤੇ ਹਰਜੋਤ ਸਿੰਘ ਜੀ, ਸੈਂਟਾ ਕਰੂਜ਼ ਦਾ ਜਿਹੜਾ ਘਾਟ ਆ, ਹਾਰਬਰ ਆ, ਉਹਦੇ ਵਿੱਚ ਸਟਾਰਮ ਸਰਜ ਦੇ ਨਾਲ ਬਹੁਤ ਜ਼ਿਆਦਾ ਕਹਿੰਦੇ ਨੁਕਸਾਨ ਹੋਇਆ ਆ। ਘੱਟੋ ਘੱਟ $20 ਮਿਲੀਅਨ ਦਾ ਕਹਿੰਦੇ ਨੁਕਸਾਨ ਹੋਇਆ ਆ। ਆਲਰੇਡੀ ਆਪਾਂ ਦੱਸਿਆ ਸੀਗਾ ਵੀ ਜਿਹੜੇ ਪੀਅਰਸ ਆ ਉਹ ਟੁੱਟ ਗਏ ਨੇ, ਕਈ ਜਿਹੜੀਆਂ ਕਿਸ਼ਤੀਆਂ ਆ, ਬੋਟਸ ਆ, ਉਹ ਡੁੱਬ ਗਈਆਂ ਆ, ਪਾਈਲਿੰਗਸ ਜਿਹੜੀਆਂ ਉਹ ਟੁੱਟ ਗਈਆਂ ਤੇ ਹੋਰ ਬਹੁਤ ਸਾਰਾ ਜਿਹੜਾ ਮਲਬਾ ਆ ਇਸ ਟਾਈਮ ਉੱਥੇ ਪਿਆ ਹੈਗਾ ਆ। ਸੋ ਬੀਤੇ ਦਿਨਾਂ ਦੇ ਵਿੱਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਜਿਹੜੀਆਂ ਆ ਆਉਣ ਦੇ ਨਾਲ ਇਹ ਸਾਰਾ ਕੁਝ ਦੇਖਿਆ ਗਿਆ ਸੀ। ਸੈਂਟਾ ਕਰੂਜ਼ ਦਾ ਹੀ ਜਿਹੜਾ ਉਹ ਘਾਟ ਆ, ਉਹ ਕਲੈਪਸ ਕਰਕੇ ਸਮੁੰਦਰ ਦੇ ਵਿੱਚ ਜਿਹੜਾ ਉਹ ਡਿੱਗ ਗਿਆ ਸੀਗਾ ਤੇ ਹੁਣ ਕਹਿੰਦੇ ਵੀ ਘੱਟੋ ਘੱਟ $20 ਮਿਲੀਅਨ ਦਾ ਜਿਹੜਾ ਨੁਕਸਾਨ ਉਸ ਬਾਬਤ ਦੱਸਿਆ ਗਿਆ ਆ, ਜਿਸ ਨੂੰ ਕਹਿੰਦੇ ਆ ਵੀ ਪੂਰੇ ਕਰਦੇ ਆ ਤੇ ਇਸ ਨੂੰ ਮੁੜ ਦੁਬਾਰਾ ਠੀਕ ਕਰਦੇ ਆ ਕਾਫੀ ਲੰਮਾ ਵਕਤ, ਕਈ ਮਹੀਨਿਆਂ ਦਾ ਵਕਤ ਜਿਹੜਾ ਉਹ ਲੱਗ ਸਕਦਾ ਆ। ਜੀ। ਬੇ ਏਰੀਏ ਦੇ ਵਿੱਚ ਘਰਾਂ ਦੀਆਂ ਜਿਹੜੀ ਪ੍ਰਾਈਸਿਸ ਆ ਉਹ ਉੱਪਰ ਨੂੰ ਹੀ ਜਾ ਰਹੀਆਂ ਤੇ ਡਿਮਾਂਡ ਹਜੇ ਵੀ ਹਾਈ ਹੈਗੀ ਆ। ਸੈਨ ਮਟੇਓ ਕਾਉਂਟੀ ਦੇ ਵਿੱਚ ਐਵਰੇਜ ਘਰ ਦੀ ਪ੍ਰਾਈਸ $2.19 ਮਿਲੀਅਨ ਹੋ ਗਈ ਆ। ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ ਰਿਪੋਰਟ ਕਰ ਰਿਹਾ ਵੀ 14% ਘਰਾਂ ਦੀਆਂ ਸੇਲਸ ਦੇ ਵਿੱਚ ਜੰਪ ਹੋਇਆ ਹੈਗਾ। ਸੈਨ ਮਟੇਓ 'ਚ ਐਵਰੇਜ ਘਰ ਦੀ ਪ੍ਰਾਈਸ 2.19 ਮਿਲੀਅਨ ਆ, ਸੈਂਤਾ ਕਲਾਰਾ 'ਚ 1.93 ਮਿਲੀਅਨ ਆ, ਸੈਨ ਫਰਾਂਸਿਸਕੋ 'ਚ 1.6 ਮਿਲੀਅਨ, ਆਲਾਮੀਡਾ 'ਚ 1.29 ਮਿਲੀਅਨ ਤੇ ਕੌਂਟਰਾ ਕੋਸਟਾ ਕਾਉਂਟੀ 'ਚ 8,98,000 ਦੇ ਕਰੀਬ ਐਵਰੇਜ ਘਰ ਦੀ ਪ੍ਰਾਈਸ ਹੈਗੀ ਆ। ਤੇ ਆਪਾਂ ਹੁਣ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 43 ਸੈਂਟ ਰਹੇ, $1 ਦੇ ਬਰਾਬਰ ਪਾਕਿਸਤਾਨ ਦੇ $276 ਤੇ 87 ਪੈਸੇ, $1 ਦੇ ਬਰਾਬਰ ਇੰਡੀਆ ਦੇ $85 ਤੇ 28 ਪੈਸੇ। ਇੰਡੀਆ ਦਾ ਰੁਪਈਆ ਜਿਹੜਾ ਆ ਹਰ ਰੋਜ਼ 5-7 ਪੈਸੇ ਥੱਲੇ ਨੂੰ ਜਿਹੜਾ ਆ
ਉਹ ਪੈਸੇ ਡਿੱਗਦਾ ਜਾ ਰਿਹਾ ਆ ਡਾਲਰ ਦੇ ਮੁਕਾਬਲੇ। ਜੀ। ਤੇ ਮਾਰਕੀਟਸ ਦੀ ਗੱਲ ਕਰਦੇ ਜਾਈਏ, ਡਾਊ ਜੋਨ ਅੱਜ 29 ਪੁਆਇੰਟ ਵੱਧ ਕੇ 43,326, S&P 3 ਪੁਆਇੰਟ ਘਟ ਕੇ 6,038 ਤੇ ਨੈਸਡੈਕ ਜਿਹੜਾ ਆ ਉਹ 11 ਪੁਆਇੰਟ ਘਟ ਕੇ 20,020 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2,651 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $69 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.57%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 95,840 ਤੇ ਇਥੀਰੀਅਮ 3,300 ਤੇ $59 ਦੇ ਬਰਾਬਰ ਚੱਲ ਰਿਹਾ ਆ ਜੀ। ਤੇ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਜੀ। ਹਰਜੋਤ ਇੱਥੇ ਹੀ ਸਿੰਘ ਹੁਣ ਨੇ ਆਪਾਂ ਇਜਾਜ਼ਤ ਲੈਂਦੇ ਹਾਂ। ਸਾਰਿਆਂ ਨੂੰ ਮੇਰੇ ਬਹੁਤ ਰਾਜ ਪਿਆਰ ਕਰਮਜੀਤ ਤੇ ਸਿੰਘ ਸਤਿਕਾਰ ਵੱਲੋਂ ਭਰੀ ਸਤਿ ਸਾਨੂੰ ਸ੍ਰੀ ਪਿਆਰ ਅਕਾਲ। ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।